ਚੱਕ ਨੰਬਰ 26 ਗਾਫ ਬੇ ਬੰਡਾਲੀਏ। ਇਸ ਪਿੰਡ ਦਾ ਨਾਂ ਸੰਨ 47 ਦੀ ਵੰਡ ਤੋਂ ਪਹਿਲੇ ਸਿੱਖਾਂ ਦੀ ਸੀ ਮੌਜੂਦ। ਇੱਥੇ ਇੱਕ ਵੱਡੀ ਤਾਦਾਦ ਹੁਣ ਕੌਣ ਹੈ ਇਸ ਪਿੰਡ ਦੇ ਵਿੱਚ ਆਬਾਦ? ਇਸ ਪਿੰਡ ਦੇ ਵਿੱਚ ਕਿੰਨੀਆਂ ਨੇ ਬਰਾਦਰੀਆਂ? ਇਸ ਪਿੰਡ ਨੂੰ ਕਿੰਨੇ ਲੱਗਦੇ ਨੇ ਰਾਹ? ਤੁਹਾਨੂੰ ਵਿਖਾਲਾਂਗੇ। इस पिंड दे गवांढी पिंड किहड़े-किहड़े ने? इस पिंड नूं किन्ने लगदे ने राह? इस पिंड दे विच किन्ने स्कूल ते किन्नियां मस्जिदां ने? इस तो इलावा इस पिंड दी सब तो वड्डी फसल की है? वाई बीजी दे विच इस पिंड दा की मुकाम है? इस पिंड दे लोकां दा रोज़गार की है? ਪਿੰਡ ਦੇ ਵਿੱਚ ਕਿਹੜੀਆਂ ਨੇ ਸਹੂਲੀਅਤ? ਇਸ ਪਿੰਡ ਦੇ ਵਿੱਚ ਕਿਸ ਬਜ਼ੁਰਗ ਹਸਤੀ ਦੇ ਨੇ ਡੇਰੇ? ਇਸ ਪਿੰਡ ਦਾ ਟੋਟਲ ਕਿੰਨਾ ਹੈ ਰਕਬਾ? ਇਸ ਪਿੰਡ ਦੇ ਵਿੱਚ ਸਭ ਤੋਂ ਵੱਡੀ ਫਸਲ ਹੈ ਕਿਹੜੀ? ਇਸ ਪਿੰਡ ਦੇ ਨੌਜਵਾਨਾਂ ਦਾ ਪਸੰਦੀਦਾ ਖੇਡ ਹੈ ਕਿਹੜਾ? ਚੱਕ ਨੰਬਰ 26 ਗਾਫ ਬੇ ਬੰਡਾਲੀ ਦੀ ਪੁਰਾਣੀ ਸ਼ਕਲ ਕੀ ਸੀ? ਇਸ ਪਿੰਡ ਦੀਆਂ ਫਸਲਾਂ ਨੂੰ ਸੈਰਾਬ ਕਰਨ ਲਈ ਕਿੰਨੇ ਮੋਗੇ ਤੇ ਕਿੰਨੇ ਖੂਹ ਲੱਗਦੇ ਸੀ? ਇਸ ਪਿੰਡ ਦੇ ਵਡਕੇ ਚੜ੍ਹਦੇ ਪੰਜਾਬ ਦੇ ਕਿਸ ਜ਼ਿਲ੍ਹੇ 'ਚੋਂ ਆ ਕੇ ਇਸ ਪਿੰਡ 'ਚ ਵਸੇ ਤੇ ਇਸ ਪਿੰਡ ਦੇ ਮੁਕਾਮੀ ਸਿੱਖ ਇਸ ਪਿੰਡ ਨੂੰ ਛੱਡ ਕੇ ਹਿੰਦੁਸਤਾਨ ਦੇ ਕਿਸ ਜ਼ਿਲ੍ਹੇ 'ਚ ਜਾ ਕੇ ਵਸੇ? इस पिंड दे विच असीं 1947 तो रह रहे हैं। नाम मेरा राणा मुहम्मद सजाद है। वल्द राणा अब्दुल रशीद जलंधरी। पिछला ज़िला साडा जलंधर है। 1947 के अब्बा जी हुणी उत्थों माइग्रेट होके इत्थे आए सी। इत्थे वसे ते 100 किला ज़मीन मेरे दादा जी नूं इत्थे अलाट होई। इस पिंड दा नाम ਚੱਕ नंबर 26 गाहबे है। ਚੱਕ नंबर 26 गाहबे बंडाली। इत्थे सरदार रहिंदे हुंदे सी पहलों 1947 तो पहलों। बल्कि जिस घर जिस हाथे च जिहड़ी हवेली आके असीं एक सरदारां ने बहुत वड्डी हवेली 4 कनाल दी हवेली च असीं फिर उत्थे आके सैट होए। उत्थे अब्बा जी आके सैट होए। मेरी तो जम्मण भूमि यही आ क्योंकि मैं तो 1978 च जम्मिया। अब्बा जी हुणी दसदे हुंदे सी कि असीं ज़िला जलंधर तो माइग्रेट होके इधर आए। ज़िला जलंधर दे पिंड पडोरी तो रियासत कपूरथला दी तहसील फगवाड़ा दे विच पिंड सी पडोरी। ਉੱਥੋਂ ਅਸੀਂ ਹਿਜਰਤ ਕਰਕੇ ਇੱਧਰ ਆਏ ਜੀ। ਇਹਦੇ ਚੜ੍ਹਦੇ ਪਾਸੇ ਪਿੱਥੇ ਰਾਣਾ ਵਾ ਸਾਡੇ ਲੋਕਲ ਆਬਾਦ ਜਾਂਗਲੀਆਂ ਦਾ ਪਿੰਡ ਪਿੱਥੋ ਰਾਣਾ 281 ਗਾਹਬੇ। ਇਹਦੇ ਲਹਿੰਦੇ ਪਾਸੇ ਮਹਾਜਰਾਂ ਦਾ ਪਿੰਡ ਆ 27 ਚੱਕ। ਇਹਦੇ ਸ਼ਮਾਲ ਦੀ ਜਾਨਬ 25 ਚੱਕ ਆ। ਇਹਦੇ ਜਨੂਬ ਦੀ ਜਾਨਬ 2 ਸਮੁੰਦਰ 283 ਗਾਹਬੇ। ਫੈਸਲਾਬਾਦ ਆਉਣ ਲਈ ਫੈਸਲਾਬਾਦੋਂ ਮੱਕੂਆਣਾ बीबी मस्तानी रोड तो होंदिया होया जस्सूआणा बंगला ते जस्सूआणे बंगले तो 26 ਚੱਕ एकरा। एक फैसलाबादों तहसील जड़ां वाले आके ते सत्याने रोड वाली बस से बह के 26 स्टाप ते उतर जाना। तीसरा राह खानूआणे तो बूटे वाली झाल तो 26 आना। चौथा राह सत्याने वल दी भी हो के 26 ਚੱਕ आया जा सकदा। ਇਹਦੀ पुरानी शकल सरदार रहिंदे हुंदे सी। इत्थे खूह हुंदे सी, खूह बने सी सारे चौकां 'च। बल्कि साडे पिंड 8 खूह सीगे। 8 खूह ਵੱਡੇ ਚੌਕ 'ਚ ਵੱਡਾ ਖੂਹ ਸੀ। ਦੂਸਰਿਆਂ ਚੌਕਾਂ 'ਚ ਛੋਟੀਆਂ ਖੂਹੀਆਂ ਸੀ ਜਿੱਥੋਂ ਲੋਕ ਪਾਣੀ ਪੀਂਦੇ ਸੀ ਔਰ ਉੱਥੇ ਹੀ ਡੰਗਰਾਂ ਨੂੰ ਨਲਾਉਂਦੇ ਸੀ। ਡੰਗਰਾਂ ਨੂੰ ਵੀ ਪਾਣੀ ਉਹ ਖੂਹੀਆਂ ਦਾ ਹੀ ਪਿਲਾਉਂਦੇ ਸੀ। ਪੂਰਾ ਪਿੰਡ ਸਿੱਖਾਂ ਦਾ ਸੀ। ਪੂਰਾ ਪਿੰਡ ਸਿੱਖਾਂ ਦਾ ਸੀ। ਕੁਛ ਮੇਰੇ ਪਿੰਡ ਦੇ ਤੇਲੀ ਜਿਹੜੇ ਸੀ ਨਾ ਪਹਿਲਾਂ ਹੀ ਆਬਾਦਕਾਰ ਸੀਗੇ ਇੱਥੇ। ਇੱਕ ਬੀਬੀ ਘੁਮਿਆਰੀ ਹੁੰਦੀ ਸੀ, ਉਹ ਵੀ ਪਹਿਲਾਂ ਹੀ ਆਬਾਦ ਸੀ। ਬੀਬੀ ਰੱਖੀ ਉਹਦਾ ਨਾਂ ਸੀ। ਉਹ ਵੀ ਪਹਿਲਾਂ ਹੀ ਸਾਡੇ ਮਾਈਗ੍ਰੇਟ 1947 ਤੋਂ ਪਹਿਲਾਂ ਦੀ ਇੱਥੇ ਰਹਿ ਰਹੀ ਸੀ। ਆਏ ਉਹ ਵੀ ਮਾਈਗ੍ਰੇਟ ਹੋ ਕੇ ਸੀ ਪਰ ਉਹ ਕਿਤੇ 10-20 ਸਾਲ ਪਹਿਲਾਂ ਆਏ ਹੋਏ ਸੀ 1947 ਤੋਂ। ਉੱਤੇ ਉਹਨਾਂ ਨੇ ਫਿਰ ਸਾਡੇ ਪਿੰਡ ਨੂੰ ਲੁੱਟਿਆ ਵੀ ਔਰ ਉਹ 10 ਨੰਬਰੀਏ ਬਦਮਾਸ਼ ਵੀ ਹੁੰਦੇ ਸੀ ਉਹ ਜਿਹੜੇ ਤੇਲੀ ਇੱਥੇ ਰਹਿੰਦੇ ਹੁੰਦੇ ਸੀ ਔਰ ਉਹਨਾਂ ਨੇ ਪੂਰੇ ਪਿੰਡ ਦੇ ਮਹਾਜਰਾਂ ਦੇ ਸਾਰਿਆਂ ਘਰਾਂ ਨੂੰ ਲੁੱਟਿਆ ਵੀ। ਪਰ ਉਹ ਹੁਣ ਮਰ ਮੁਰ ਗਿਆ। ਹੁਣ ਉਹਨਾਂ ਦੀਆਂ ਔਲਾਦਾਂ ਹੈਗੀਆਂ ਵਾ, ਉਹ ਵੀ ਰਹਿ ਰਹੇ ਆ।
ਉਹ ਇੱਥੇ ਹੀ ਰਹਿੰਦੇ, ਉਹ ਵੀ ਉਹਨਾਂ ਦੀਆਂ ਆਲ ਔਲਾਦਾਂ। 6 ਬਰਾਦਰੀਆਂ ਮੇਨ ਬਰਾਦਰੀਆਂ ਇੱਥੇ ਰਾਜਪੂਤ ਸਾਰਿਆਂ ਤੋਂ ਵੱਡੀ ਬਰਾਦਰੀ ਆ। ਉਸ ਤੋਂ ਬਾਅਦ ਖੋਖਰ ਰਾਜਪੂਤ ਦੂਸਰੀ ਬਰਾਦਰੀ, ਉਹ ਕਹਿੰਦੇ ਅਸੀਂ ਰਾਜਪੂਤ ਹੀ ਹਾਂ ਪਰ ਅਸੀਂ ਉਹਨਾਂ ਨੂੰ ਦੂਸਰੀ ਬਰਾਦਰੀ ਖੋਖਰ ਕਹਿੰਦੇ ਆ। ਤੀਸਰੀ ਬਰਾਦਰੀ ਜੱਟ ਆ, ਚੌਥੀ ਬਰਾਦਰੀ ਗੁੱਜਰ ਆ, ਪੰਜਵੀਂ ਤੇਲੀ ਆ ਤੇ ਛੇਵੀਂ ਅਰਾਈ ਆ। ਇਹ ਔਰ ਗੈਰ ਮੁਸਲਿਮ ਸਾਡੇ ਮੁਲਕ 'ਚ ਸਾਡੇ ਪਿੰਡ 'ਚ ਕੋਈ ਵੀ ਨਹੀਂ, ਸਾਰੇ ਮੁਸਲਮਾਨ ਹੀ ਆ। 2 ਲੰਬੜਦਾਰੀਆਂ ਜੀ ਸਾਡੇ ਪਿੰਡ ਦੀਆਂ, ਇੱਕ ਖੋਖਰ ਰਾਜਪੂਤ ਲੰਬੜਦਾਰ ਆ, ਇਮਤਿਆਜ਼ ਲੰਬੜਦਾਰ ਆ, ਮੁਸ਼ਤਾਕ ਲੰਬੜਦਾਰ ਦਾ ਸਾਹਿਬਜ਼ਾਦਾ ਮੁਸ਼ਤਾਕ ਲੰਬੜਦਾਰ ਸੁਲੇਮਾਨ ਦਾ ਪੁੱਤ ਸੀ, ਸੁਲੇਮਾਨ ਲੰਬੜਦਾਰ ਸੀ। ਉਸ ਤੋਂ ਬਾਅਦ ਮੁਸ਼ਤਾਕ ਤੋਂ ਬਾਅਦ ਇਮਤਿਆਜ਼ ਲੰਬੜਦਾਰ, ਤੇ ਦੂਸਰਾ ਇੱਕ ਅਰਸ਼ਦ ਲੰਬੜਦਾਰ ਸੀ, ਉਹਦਾ ਮੁੰਡਾ ਹੁਣ ਅਮਜਦ ਲੰਬੜਦਾਰ ਆ ਸਾਡੇ ਪਿੰਡ ਦਾ, ਉਹ ਵੀ ਰਾਜਪੂਤ ਆ। ਉਹ ਇੱਕ ਖੋਖਰ ਰਾਜਪੂਤ ਆ, ਇੱਕ ਰਾਜਪੂਤ ਆ। ਇੱਕ ਕੋਲ ਅੱਧਾ ਮੁਰੱਬਾ ਜ਼ਮੀਨ ਸਰਕਾਰ ਦੀ ਦਿੱਤੀ ਹੋਈ ਹੈਗੀ ਆ, ਇੱਕ ਕੋਲ ਅੱਧਾ ਮੁਰੱਬਾ ਜ਼ਮੀਨ ਵੀ ਨਹੀਂ, ਉਹ ਬਗੈਰ ਜ਼ਮੀਨ ਤੋਂ ਹੀ ਲੰਬੜਦਾਰੀ ਕਰਦਾ। ਟੋਟਲ ਆਬਾਦੀ 6600 ਹੈ ਜੀ ਇੱਥੇ ਦੀ, ਜਿਨ੍ਹਾਂ ਦੇ ਵਿੱਚੋਂ ਵੋਟ ਕੋਈ 4200 ਵੋਟ ਬਣੇ ਹੋਏ ਆ, ਬਾਕੀ ਛੋਟੇ ਬੱਚੇ ਆ 17 ਸਾਲ 16 ਸਾਲ ਦੇ ਉਮਰਾਂ ਦੇ ਆ। ਇੱਥੇ ਵਾਈ ਬੀਜੀ ਮੇਨ ਪਾਵਰ ਇੱਥੇ ਦੀ ਵਾਈ ਬੀਜੀ ਆ। ਦੂਸਰਾ ਇੰਟਰਲੂਪ ਦੀਆਂ ਮਿੱਲਾਂ ਫੈਕਟਰੀਆਂ ਦੀਆਂ ਗੱਡੀਆਂ ਆਉਂਦੀਆਂ ਇੱਥੇ, ਉਹ ਮਜ਼ਦੂਰ ਬੱਚੇ ਉੱਥੇ ਕੰਮ ਕਰਨ ਲਈ ਚੱਲ ਜਾਂਦੇ ਆ। ਇੱਥੇ ਬੇਰੋਜ਼ਗਾਰ ਬਿਲਕੁਲ ਵੀ ਕੋਈ ਨਹੀਂ, ਕੋਈ ਨਾ ਕੋਈ ਜ਼ਰੀਆ ਮਾਸ਼ ਹੈਗਾ ਜਿਹੜਾ ਆਪਣਾ ਕਰਕੇ ਖਾਂਦੇ ਆ ਔਰ ਆਪਣਾ ਗੁਜ਼ਾਰਾ ਕਰਦੇ ਆ। ਸ਼ਰੀਫ ਲੋਕ ਆ, ਸ਼ਰੀਫ, ਔਰ ਨਾ ਕੋਈ ਲੜਾਈ ਪੜਾਈ ਵਾਲਾ ਪਿੰਡ ਨਹੀਂ, ਬਿਲਕੁਲ ਕਿਸੇ ਨਾਲ ਸ਼ਰਾਰਤਬਾਜ਼ੀ ਨਹੀਂ ਹੁੰਦੀ। ਸਾਡੇ ਤਾਂ ਸਰਦਾਰ ਅਗਰ ਕਿਤੇ ਚੱਕਰ ਲਾਣ ਉਹ ਖੁਸ਼ ਹੋਣ ਕਿ ਸਾਡੇ ਪਿੰਡ ਇੰਨਾ ਵਧੀਆ ਕਿੱਦਾਂ ਲੋਕ ਰਹਿੰਦੇ ਆ। ਸਾਡੇ ਪਿੰਡ 'ਚ 2 ਸਕੂਲ ਆ ਜੀ, ਮਿਡਲ ਸਕੂਲ ਹੈਗਾ ਕੁੜੀਆਂ ਦਾ ਜੀ, ਪ੍ਰਾਇਮਰੀ ਸਕੂਲ ਆ ਮੁੰਡਿਆਂ ਦਾ, ਤੇ ਤਾਦਾਦ ਵੀ ਬੜੀ ਆ। ਜਦ ਕਿ ਸਾਨੂੰ ਚਾਹੀਦਾ ਹੁਣ ਹਾਈ ਸਕੂਲ ਸਾਡੀ ਸਰਕਾਰ ਬਣਾ ਦੇਵੇ, ਸਾਡੇ ਮਿਡਲ ਨੂੰ ਹਾਈ ਬਣਾ ਦੇਵੇ, ਮੁੰਡਿਆਂ ਵਾਲੇ ਨੂੰ ਵੀ ਹਾਈ ਬਣਾ ਦੇਵੇ। ਅਸ਼ਦ ਜ਼ਰੂਰਤ ਹੈ ਸਾਡੀ। ਇੱਕ ਹੈਵਾਨਾਥ ਦੀ ਡਿਸਪੈਂਸਰੀ ਆ, ਹੈਵਾਨਾਥ ਦੀ ਡੰਗਰਾਂ ਦਾ ਹਸਪਤਾਲ ਆ, ਪਰ ਉੱਥੇ ਡਾਕਟਰ ਆਂਦਾ ਹੀ ਕੋਈ ਨਹੀਂ, ਬਿਲਕੁਲ ਵੀਰਾਨ ਪਈ ਆ। ਹੈਗੀ ਉਹ ਗੌਰਮੈਂਟ ਦੀ ਆ, ਇਸ ਤੋਂ ਇਲਾਵਾ ਸਰਕਾਰੀ ਅਦਾਰਾ ਕੋਈ ਨਹੀਂ ਹੈਗਾ ਜੀ। ਮਸਜਿਦਾਂ 6 ਮਸਜਿਦਾਂ ਜੀ ਇਸ ਪਿੰਡ, 6ਵੇਂ ਮਸਜਿਦਾਂ ਹਰ ਨਮਾਜ਼ ਨਾਲ ਭਰੀਆਂ ਹੁੰਦੀਆਂ ਮਾਸ਼ਾਅੱਲਾ। ਦੋ ਮਸਲਕ ਹੀ ਹੈ ਜੀ, ਅਲ ਸੁਨਨਤ ਤੇ ਅਲ ਹਦੀਸ, ਬਸ 2 ਹੀ ਮਸਲਕ ਆ। ਇਹ ਪਿੰਡ ਦਾ ਟੋਟਲ ਰਕਬਾ 87 ਮਰਬੇ ਆ ਜੀ। ਸਾਡੇ ਪਿੰਡ ਦਾ ਰਕਬਾ, ਸਭ ਤੋਂ ਵੱਡੀ ਫਸਲ ਇੱਥੇ ਗੰਨਾ ਵਾ, ਦੂਸਰੀ ਫਸਲ ਗੰਦਮ ਆ। ਗੰਨਾ ਤੇ ਗੰਦਮ ਮੇਨ ਫਸਲ ਆ। ਬਾਕੀ ਚਾਰਾ ਤਾਂ ਡੰਗਰਾਂ ਲਈ ਬੀਜਣਾ ਹੀ ਬੀਜਣਾ, ਪੱਠੇ ਪੁੱਠੇ ਬੀਜਦੇ ਆ ਲੋਕ, ਉਹ ਆਪਣੇ ਡੰਗਰਾਂ ਨੂੰ ਪਾਉਂਦੇ। ਮੇਰੇ ਪਿੰਡ ਦੀਆਂ 2 ਟੀਮਾਂ ਬਹੁਤ ਤਕੜੀਆਂ ਟੀਮਾਂ। ਕ੍ਰਿਕਟ ਦੀ ਹਮੇਸ਼ਾ ਟੀਮ ਵੱਡਾ ਕੱਪ ਲੈ ਕੇ ਆਉਂਦੀ ਆ, ਤੇ ਕਬੱਡੀ ਦੀ ਟੀਮ ਵੀ ਵੱਡਾ ਕੱਪ ਲੈ ਕੇ ਆਉਂਦੀ ਆ। ਇੱਕ ਹਾਜੀ ਜ਼ੁਲਫਕਾਰ ਦਾ ਮੁੰਡਾ ਯਾਸਰ ਆ, ਬਹੁਤ ਅੱਛਾ ਸ਼ੌਕ ਆ ਉਹਨੂੰ। ਬਾਕੀ ਮੁੰਡਿਆਂ ਨੂੰ ਵੀ ਕਬੱਡੀ ਦਾ ਸ਼ੌਕ ਆ, ਪਰ ਉਹ ਯਾਸਰ ਦੀ ਬੜੀ ਅਹਿਮ ਰੋਲ ਆ ਕਿ ਉਹ ਕਬੱਡੀ ਦੀ ਟੀਮ ਨੂੰ ਚਲਾ ਕੇ ਰੱਖਦਾ। ਪ੍ਰੈਕਟਿਸ ਕਰਦੇ ਆ ਮੁੰਡੇ, ਰੋਜ਼ ਗਰਾਊਂਡ ਭਰੇ ਹੁੰਦੇ ਆ, ਔਰ ਇੱਥੇ ਦੇ ਮੁੰਡੇ ਨਸ਼ੇ ਤੋਂ ਵੀ ਬਚੇ ਹੋਏ ਆ। ਸਾਡਾ ਪਿੰਡ ਮੇਰੇ ਇਲਾਕੇ ਦੇ ਸਾਰੇ ਪਿੰਡਾਂ 'ਚੋਂ ਐਡਾ ਪੁਰਸਕੂਨ ਆ। ਇੱਥੇ ਲੋਕ ਕਹਿੰਦੇ 26 ਦੀਆਂ ਲੋਕ ਮਿਸਾਲਾਂ ਦਿੰਦੇ ਆ ਕਿ ਯਾਰ 26 ਦੇ ਦੇਖੋ ਲੋਕ ਲੜਦੇ ਨਹੀਂ, ਆਪਸ 'ਚ ਬੋਲਦੇ ਨਹੀਂ, ਬਿਲਕੁਲ ਕਿਸੇ ਵਜ੍ਹਾ ਤੋਂ ਨਾਰਾਜ਼ ਨਹੀਂ ਹੁੰਦੇ। 26 ਆਪਸ 'ਚ ਮੁਹੱਬਤ ਪਿਆਰ ਨਾਲ ਰਹਿੰਦੀ। ਕਿਸੇ ਇੱਕ ਨੂੰ ਦੁੱਖ ਹੋਵੇ ਤੇ ਸਾਰੇ ਉਹਦੇ ਦੁੱਖ ਨੂੰ ਸ਼ੇਅਰ ਕਰਦੇ ਆ, ਉਹਦੇ ਲਈ ਆਸਾਨੀਆਂ ਪੈਦਾ ਕਰਦੇ ਆ। ਇਹ ਤਨਜ਼ੀਮ 'ਚ ਮੈਂ ਹੀ ਇੱਕ ਵੈਲਫੇਅਰ ਦੀ ਬਣਾਈ ਹੈ, ਇੱਕ NGO ਬਣਾਈ ਹੈ, ਰਾਣਾ ਅਬਦਰ ਰਸ਼ੀਦ ਜਲੰਧਰੀ ਹੈਲਥ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ, ਜਿਹੜੀ ਕਿ ਮੈਂ ਚੰਦਾ ਫੰਡ ਨਹੀਂ ਲੈਂਦਾ ਕਿਸੇ ਕੋਲੋਂ, ਚੰਦਾ ਫੰਡ ਨਹੀਂ ਲੈਂਦਾ। ਮੈਂ ਆਪਣੇ ਆਪ ਹੀ ਲੋਕਾਂ ਦੇ ਬੱਚਿਆਂ ਨੂੰ ਫੇਵਰ ਦਿੰਦਾ। ਜਿਹੜੇ ਬੱਚੇ ਨੂੰ ਵਰਦੀ ਨਹੀਂ ਉਹਨੂੰ ਵਰਦੀ ਲੈ ਕੇ ਦਿੰਦਾ, ਜਿਹੜੇ ਬੱਚੇ ਨੂੰ ਕਿਤਾਬਾਂ ਨਹੀਂ ਉਹਨੂੰ ਕਿਤਾਬਾਂ ਲੈ ਕੇ ਦਿੰਦਾ। ਇਨਸ਼ਾਅੱਲਾ ਆਪਣੇ ਮੇਰੇ ਅੱਬਾ ਹਜ਼ੂਰ ਨੇ ਇੰਨਾ ਕੁਛ ਦਿੱਤਾ ਹੋਇਆ, ਮੈਂ ਉਹਦੇ ਵਿੱਚੋਂ ਹੀ ਦਿੰਦਾ। ਸੂਫੀ ਗੁਲਾਮ ਅਲੀ ਸਾਹਿਬ ਹੁੰਦੇ ਸੀ ਇੱਥੇ ਜੀ, ਉਹਨਾਂ ਦਾ ਸਾਲਾਨਾ ਉਰਸ ਵੀ ਹੁੰਦਾ 18 ਸਾਵਣ ਦੀ। ਉਹ ਬੜੇ ਨੇਕ ਹਸਤੀ ਸੀਗੀ। ਸਾਡੀ ਇੱਕ ਮਸਜਿਦ ਦੀ ਇਮਾਮਤ ਵੀ ਕਰਾਉਂਦੇ ਹੁੰਦੇ ਸੀ। ਬਾਬਾ ਗੁਲਾਮ ਨਬੀ ਸਾਹਿਬ ਬਹੁਤ ਅੱਛੇ ਬਜ਼ੁਰਗ ਸੀਗੇ ਔਰ ਬੜੇ ਅਕੀਦਤਮੰਦ ਲੋਕ ਆ ਉਹਨਾਂ ਦੇ। ਉਹ ਹਰ ਸਾਲ 18 ਸਾਵਣ ਦੀ ਉਹਨਾਂ ਦਾ ਉਰਸ ਮਨਾਇਆ ਜਾਂਦਾ।